ਜੀ ਸਾਈਂ ਜੀ। ਸਲਾਮ ਅਲੈਕਮ। ਆ ਜਿਹਨੇ ਸੁਣਨ ਵਾਲੇ ਉਹ ਭਾਈ ਬੈਠੇ, ਕਿਸੇ ਨੂੰ ਮੈਂ ਪਿਓ ਬੁਝਾ ਤੇ ਆਖ ਨਹੀਂ ਸਕਦਾ ਕਿਉਂਕਿ ਸਾਰੇ ਨਿੱਕੇ ਜੋ ਹੋ। ਮੇਰੀ 92 ਸਾਲ ਉਮਰ ਹੈ ਅਤੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਉਦੋਂ ਦੀ ਆਪਣੀ ਕਾਰਨਾਮਾ ਸੁਣਾਉਣ ਲੱਗਾ ਬਚਪਨ ਦਾ। ਹਿੰਦੂ ਮੁਸਲਮਾਨ ਉਸ ਵੇਲੇ ਇਕੱਠੇ ਸਨ, ਕੋਈ ਰੌਲਾ ਨਹੀਂ ਸੀ ਕਿਸੇ ਕਿਸਮ ਦਾ, ਸਾਰੇ ਭੈਣਾਂ ਭਰਾਵਾਂ ਵਾਂਗਰ ਇਕੱਠੇ ਸਨ। ਇਹ ਉਦੋਂ ਦੀ ਗੱਲ ਹੈ। ਪਹਿਲਾਂ ਮੇਰਾ ਚੰਨ ਸੀ, ਸਾਰੀ ਜ਼ਿੰਦਗੀ 'ਚ ਮੈਂ ਇੱਕ ਚੋਰੀ ਕੀਤੀ। ਇਹ ਇੱਕ ਚੁਆਨੀ ਹੈ। ਇਹ ਮੈਂ ਚੋਰੀ ਕੀਤੀ ਘਰੋਂ। ਕਿਸ ਤਰ੍ਹਾਂ? ਮੈਂ ਬੈਠਾ ਹਾਂ ਪਲੰਗ ਦੇ ਉੱਤੇ ਅਤੇ ਮੇਰੀ ਮਾਈ ਆਖਿਆ ਰੋਟੀ ਖਾ ਲੈ, ਉਹ ਬੱਚਾ ਰੋਟੀ ਖਾ ਲੈ। ਮੇਰੀ ਮਾਈ ਰੋਟੀਆਂ ਪਕਾਉਂਦੀ ਸੀ ਪਈ, ਚੁੱਲ੍ਹੇ ਅੱਗੇ ਬਹਿ ਕੇ। ਮੈਂ ਆ ਕੇ ਤੇ ਬਹਿ ਗਿਆ ਉੱਤੇ ਚੰਗੇਰ ਦੇ। ਇੱਕ ਗਰਾਈ ਮੈਂ ਪਾਈ ਮੂੰਹ 'ਚ ਅਤੇ ਰੁਮਾਲ ਸੀ ਪਤਲਾ ਜਿਹਾ ਉਹ ਚੰਗੇਰ 'ਚ। ਉਹ ਰੁਮਾਲ ਮੈਂ ਵੇਖਿਆ ਨਾ, ਉਹਦੇ ਪੱਲੇ ਸੀ ਚੁਆਨੀ ਬੱਧੀ। ਉਹ ਮੈਂ ਜਿਹੜੇ ਟੋਈ ਨਾਲ ਕਰਕੇ ਚੁਆਨੀ, ਅਤੇ ਉਹ ਚੁਆਨੀ ਮੇਰੀ ਤਾਂ ਭੁੱਖ ਲੈ ਗਈ। ਮੈਂ ਰੁਮਾਲ ਲੇਟ ਕੇ ਬੋਝੇ 'ਚ ਪਾਇਆ ਅਤੇ ਮੈਂ ਉੱਠ ਖਲੋਤਾ। ਮੇਰੀ ਮਾਈ ਆਖਿਆ ਰੋਟੀ ਨਹੀਂ ਉਹ ਖਾਧੀ। ਮੈਂ ਆਖਿਆ ਮੈਨੂੰ ਨਹੀਂ ਭੁੱਖ। ਉਹਨੇ ਆਖਿਆ ਅੱਛਾ ਚਲੋ 12 ਵਜੇ ਖਾ ਲਏਗਾ। ਮੈਂ ਬਾਹਰ ਨਿਕਲ ਗਿਆ। ਕਦੇ ਮੈਂ ਪੈਸਾ ਖਰਚਾਂ, ਕਦੇ ਧੇਲਾ ਖਰਚਾਂ, ਕਦੇ ਪੈਸਾ ਖਰਚਾਂ। ਦੁਆਨੀ ਮੈਂ ਖਰਚ ਕਰ ਛੜੀ 12 ਵਜੇ ਨੂੰ, ਅਤੇ ਪਾਨ ਧੇਲੇ ਦਾ ਹੁੰਦਾ ਸੀ ਉਦੋਂ। ਪਾਨ ਲੈ ਕੇ ਮੈਂ ਮੂੰਹ 'ਚ ਪਾਏ ਆ ਅਤੇ ਮੈਂ ਘਰ ਆ ਗਿਆ। ਜਿਸ ਵੇਲੇ ਮੈਂ ਘਰ ਆ ਕੇ ਬੈਠਾ ਪਲੰਗ 'ਤੇ ਚੜ੍ਹ ਕੇ ਬਹਿ ਗਿਆ, ਢੋ ਲਾ ਕੇ ਮੇਰੀ ਮਾਂ ਆ ਗਈ ਰੋਟੀਆਂ ਲਵਾ ਕੇ ਤੰਦੂਰ ਤੋਂ। ਉਹ ਧਰ ਕੇ ਠੱਕ ਨਾਲੀ ਚੰਗੇਰ ਅਤੇ ਉਹ ਰੋਟੀਆਂ ਚੋਪੜਨ ਲੱਗ ਪਈ। ਮੈਨੂੰ ਆਖਣ ਲੱਗੀ ਖਾ ਲੈ। ਮੈਂ ਆਖਿਆ ਮੈਨੂੰ ਨਹੀਂ ਭੁੱਖ। ਮਾਈ ਨੇ ਮੇਰੇ ਚਿਹਰੇ ਵੱਲ ਧਿਆਨ ਮਾਰਿਆ। ਇਹ ਵਰਦਲੇ ਵੀ ਆਉਂਦਾ ਪਿਆ ਨਹੀਂ ਭੁੱਖ, ਹੁਣ ਵੀ ਪਿਆਉਂਦਾ ਹੈ। ਇਹ ਕੀ ਗੱਲ ਹੈ? ਜਿਸ ਵੇਲੇ ਮੇਰੇ ਵੱਲ ਧਿਆਨ ਮਾਰਿਆ ਅਤੇ ਮੈਂ ਪਾਨ ਪਿਆ ਖਾਂਦਾ ਸਾਂ। ਮੇਰੀ ਮਾਂ ਨੇ ਆਖਿਆ ਇਹ ਪਾਨ ਕਿੱਥੋਂ ਖਾਧਾ ਸੀ? ਮੈਂ ਆਖਿਆ ਕਿਸੇ ਮੁੰਡੇ ਖਵਾ ਚੜਿਆ। ਮਾਈ ਚੁੱਪ ਕਰ ਰਹੀ। ਉਹਨੇ ਆਖਿਆ ਇੰਝ ਵੀ ਹੋ ਸਕਦਾ। ਚਲੋ ਉਹ ਰੁਮਾਲ ਢੂੰਡਦੇ ਰਹੇ ਸਨ ਵੀ ਪਤਾ ਨਹੀਂ ਕਿੱਧਰ ਗਿਆ। ਮੇਰੇ 'ਤੇ ਸ਼ੱਕ ਹੀ ਕੋਈ ਨਹੀਂ ਸੀ। ਮੈਂ ਰੇਸ਼ਮੀ ਜਿਹਾ ਕੋਟ ਪਾਇਆ ਸੀ ਅਤੇ ਅੰਦਰ ਬਾਹਰ ਇੱਥੇ ਮੈਂ ਰੁਮਾਲ ਧੁੰਨਿਆ। ਦੁਆਨੀ ਪੱਲੇ ਬੱਧੀ ਹੈ, ਦੁਆਨੀ ਮੈਂ ਖਰਚੜੀ ਹੈ ਅਤੇ ਰੱਜਿਆ। ਮੇਰੀ ਮਾਂ ਅਗਾਂਹ ਹੋ ਕੇ ਮੈਨੂੰ ਜੱਫਾ ਮਾਰ ਕੇ ਨਾ ਆਖਿਆ ਪੁੱਤਰ ਥੋੜ੍ਹੀ ਜਿਹੀ ਖਾ ਲੈ। ਮਾਪਿਆਂ ਨੂੰ ਹੁੰਦਾ ਹੀ ਹੈ ਨਾ ਵੀ ਭੁੱਖਾ ਨਾ ਰਹੇ। ਚੰਗੇਰ ਦੇ ਉੱਤੇ ਪਾਇਆ ਖਾ ਲੈ। ਮੈਂ ਆਖਿਆ ਮੈਨੂੰ ਨਹੀਂ ਭੁੱਖ। ਉਹ ਰੁਮਾਲ ਅੱਗੋਂ ਚੁੱਭਾ ਨੂੰ ਮਾਈ ਨੂੰ। ਮਾਈ ਆਖਿਆ ਕੀ ਆ ਬੋਝੇ 'ਚ? ਮੈਂ ਆਖਿਆ ਕੁਛ ਨਹੀਂ। ਨਹੀਂ ਭਾਈ ਵਾਹ ਕੀ ਆ? ਮੈਂ ਆਖਿਆ ਕੁਛ ਨਹੀਂ। ਮਾਈ ਖੜੇ ਪੈ ਗਈ। ਉਹਨੇ ਆਖਿਆ ਮੈਂ ਤੈਨੂੰ ਪੁੱਛ ਕੇ ਛੱਡਣਾ, ਇਹ ਕੱਢ ਕੀ ਆ? ਮੈਂ ਆਖਿਆ ਲੈ ਫਿਰ ਮੈਂ ਦੱਸਣਾ। ਮੈਂ ਹੌਲੀ ਹੌਲੀ ਮੂੰਹ ਕਰ ਲਿਆ ਬੂਹੇ ਵੱਲ। ਚੋਰ ਤੇ ਸਾਂ। ਜਿਸੇ ਬੂਹੇ ਵੱਲ ਮੂੰਹ ਕਰ ਲਿਆ ਨਾ, ਅਤੇ ਉਹ ਰੁਮਾਲ ਕੱਢ ਕੇ ਤੇ ਸੁੱਟ ਕੇ ਮੈਂ ਆ ਨੱਸਿਆ।
ਜ਼ੁਮਾ ਸੀ, ਮੈਨੂੰ ਬੜਾ ਚੇਤਾ ਹੈ। ਉਹ ਰੁਮਾਲ ਜਿਸਲੇ ਮਾਈ ਵੇਖਿਆ, ਉਹਨੇ ਆਖਿਆ ਰੁਮਾਲ ਤੇ ਇਹ ਚੁੱਕ ਕੇ ਲੈ ਗਿਆ ਸੀ। ਮਾਈ ਮੇਰੇ ਮਗਰ ਲੱਗ ਗਈ। ਜੁਮੇ ਦਾ ਦਿਨ ਸੀ, ਬੱਚਿਆਂ ਨੂੰ ਛੁੱਟੀ ਹੋ ਗਈ ਸੀ। ਉਹ ਇੱਥੇ ਪੇ ਖੇਡਦੇ ਸਨ। ਇੱਥੇ ਉੱਧਰੋਂ ਮੈਂ ਆਇਆ ਦੌੜਦਾ। ਮਾਈ ਆਖਿਆ, ਉਹ ਮੁੜਿਓ ਫੜ ਲਓ ਇਹਨੂੰ। ਮੇਰੇ ਨਾਲ ਤਗੜੇ ਵੀ ਸਾਨੂੰ ਚਰਮੇਲੀ ਚੜ ਮੇਰੇ ਮਗਰ ਗਈ। ਫੜ ਲਿਆ ਉਹਨਾਂ ਨੇ ਮੈਨੂੰ। ਉਹਨੇ ਆਖਿਆ ਛੱਡਿਓ ਨਾ ਇਹਨੂੰ, ਮੇਰੇ ਆਉਂਦੇ ਤੀਕਰ। ਮਾਈ ਦੀ ਪੈਰੀ ਜੁੱਤੀ ਸੀ, ਇਹ ਸਾਈ ਦੀ ਬਣੀ ਗਰਗਾਬੀ, ਅੱਡੀ ਚੰਗੀ ਭਾਰੀ ਹੁੰਦੀ ਹੈ ਉਹਦੀ। ਮਾਈ ਆ ਕੇ ਜਿਸੇ ਮੈਨੂੰ ਬਾਂਹ ਫੜ ਲਿਆ, ਉਹਨੇ ਆਖਿਆ ਛੱਡ ਦਿਓ ਹੁਣ। ਮਾਈ ਨੇ ਫੜ ਲਈ ਪੰਜੇ ਵਾਲੇ ਪਾਸਿਓਂ ਜੁੱਤੀ, ਅੱਡੀ ਵਾਲੇ ਪਾਸਿਓਂ ਲੱਗ ਪਈ ਮੈਨੂੰ ਕੁੱਟਣ। ਉਹਨੇ ਨਹੀਂ ਵੇਖਿਆ ਇਹਦਾ ਮੂੰਹ ਹੈ, ਇਹਦਾ ਸਿਰ ਹੈ, ਇਹਦੇ ਕੰਨ ਨੇ। ਮਾਰੀ ਜਾਂਦੀ ਹੈ, ਮਾਰੀ ਜਾਂਦੀ। ਮੈਂ ਕਿਹਾ ਬੇਬੇ, ਮੈਂ ਪੈਸੇ ਧਰੇ ਨੇ ਛੱਤੀ 'ਤੇ। ਉਹਨੇ ਕਿਹਾ ਛੱਤੀ ਪਿੱਛੋਂ ਵੇਖਾਂਗੇ। ਕੁੱਟ ਕੁੱਟ ਕੇ ਮੈਨੂੰ ਲਿਆਂਦਾ ਘਰ। ਮੇਰੇ ਬਾਬਾ ਜੀ ਆਖਣ ਲੱਗੇ, ਇਹ ਕੁੜੀਏ ਛੱਡ ਦੇ ਸੋ, ਕੀ ਆਂਦੀ ਹੁਣ ਇਹਨੂੰ। ਜਵਾਨੀ ਸੀ ਨਾ। ਉਹਨੇ ਆਖਿਆ ਮਾਮਾ ਜੀ ਤੁਸੀਂ ਚੁੱਪ ਕੀਤੇ ਰਵਿਓ, ਇਹ ਜਵਾਨੀ ਦੀ ਗੱਲ ਨਹੀਂ, ਮੈਂ ਸਾਰੀ ਉਮਰ ਵਾਸਤੇ ਇਹਦੇ ਅੰਦਰੋਂ ਕੱਢ ਛੱਡਣੀ। ਫਿਰ ਕੁੱਟਣ ਲੱਗ ਪਈ। ਮੇਰਾ ਚਾਚਾ ਸੀ ਬੜਾ ਬੂੜ, ਉਹ ਉੱਠਿਆ ਗੁੱਸੇ ਨਾਲ। ਉਹਨੇ ਮੇਰੀ ਮਾਂ ਨੂੰ ਮਾਰਿਆ ਧੱਕਾ, ਉਹ ਮੰਜੀ 'ਤੇ ਜਾ ਪਈ। ਮੇਰੀ ਬਾਂਹ ਫੜ ਕੇ ਤੇ ਉਹ ਖਿੱਚ ਕੇ ਲੈ ਗਿਆ ਛਾਵੇਂ ਜਾ ਕੇ ਮੰਜੀ ਦੇ ਉੱਤੇ। ਨੇ ਆਖਿਆ ਇੱਥੇ ਲੇਟ ਜਾ। ਉੱਥੇ ਮੈਂ ਰੋਂਦਾ ਰੋਂਦਾ ਲੇਟ ਗਿਆ। ਉਹ ਕਹਿ ਭਰਦਾ ਭਰਦਾ ਮੈਂ ਸੌਂ ਗਿਆ। ਇਹ ਕੰਨਾਂ ਦੇ ਜ਼ਖਮ ਨੇ, ਇਹ ਬਰੋਟਿਆਂ ਦੇ ਜ਼ਖਮ ਨੇ, ਜਿੱਥੇ ਜਿੱਥੇ ਜੁੱਤੀਆਂ ਲੱਗੀਆਂ ਨੇ ਉਹ ਜ਼ਖਮ ਹੋਏ ਸਨ। ਉਹ ਮੇਰਾ ਚਾਚਾ ਤੇਲ ਗਰਮ ਕਰਕੇ ਤੇ ਉਹ ਤੂੰਬੇ ਨਾਲ ਲਿਆ ਕੇ ਤੇ ਉੱਤੇ ਲਾਂਦਾ ਰਿਹਾ। ਮੈਂ ਔਕੇ ਭਰਦਾ ਭਰਦਾ ਸੌਂ ਗਿਆ। ਮੇਰੇ ਤੇ ਕੱਪੜਾ ਦੇ ਚੜੇ ਸੂ। ਜਿਸ ਵੇਲੇ ਪੇਸ਼ੀ ਹੋਈ ਹੈ ਦੀਗਰ, ਤੇ ਮੈਂ ਪਾਸਾ ਪਰਤਿਆ ਤੇ ਮੇਰੀ ਮਾਈ ਜੁੱਤੀ ਲਾ ਕੇ ਤੇ ਉੱਤੇ ਖਲੋਤੀ। ਉਹਨੇ ਆਖਿਆ ਸੁਣਾ। ਮੈਂ ਆਖਿਆ ਮੈਂ ਬੇਬੇ ਸਾਰੀ ਜ਼ਿੰਦਗੀ ਮੈਂ ਇਹ ਕੰਮ ਨਹੀਂ ਕਰਨ ਲੱਗਾ, ਨਾ ਮੈਂ ਮੌਲਾ ਮੈਨੂੰ ਮਾਫੀ ਦੇ ਛੱਡ। ਫਿਰ ਮੈਂ ਚਾਚੇ ਆ ਕੇ ਬਾਂਹ ਫੜ ਕੇ ਤੂੰ ਖਿੱਚਿਆ ਪਿੱਛਾ। ਉਹਨੇ ਆਖਿਆ ਹੁਣ ਨਾ ਕੋਈ ਜਾ ਕੇ। ਮੇਰੀ 90 ਸਾਲ ਉਮਰ ਹੋ ਗਈ ਹੈ। ਉਹ ਮੇਰੀ ਮਾਂ ਦੀ ਨਸੀਹਤ ਹੈ। ਮੇਰੇ ਅੱਗੇ ਹਜ਼ਾਰਾਂ ਰੁਪਈਏ ਆਏ ਨੇ, ਕੋਈ ਬੰਦਾ ਨਹੀਂ ਮੈਨੂੰ ਵਹਿੰਦਾ ਪਿਆ, ਮੈਂ ਝੁਕ ਲਾਂ ਸੇ। ਪਰ ਮੈਂ ਵੇਖਿਆ ਜਿਸ ਵੇਲੇ ਪੈਸੇ ਆ ਲਓ ਤੇ ਮੇਰੀ ਮਾਂ ਜੁੱਤੀ ਲੈ ਕੇ ਸਾਹਮਣੇ ਖਲੋਤੀ। ਮੈਂ ਉਹਨਾਂ ਨੂੰ ਵੇਖਿਆ ਵੀ ਨਹੀਂ ਪਰਤ ਕੇ। ਸਾਰੀ ਜ਼ਿੰਦਗੀ 'ਚ ਇੱਕ ਚੋਰੀ ਕੀਤੀ ਮੈਂ।